ਅਗਲੀ ਖਬਰ ਵੱਲ ਚੱਲੀਏ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਸੰਬੰਧ 'ਚ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ। ਜਿਹੜਾ ਗੁਰਦੁਆਰਾ ਸਾਹਿਬ ਫਰੀਮੌਂਟ ਆ ਉਹਨਾਂ ਨੇ ਜਦੋਂ ਡਿਪਾਰਟਮੈਂਟ ਆਫ ਜਸਟਿਸ ਨੂੰ ਲੈਟਰ ਲਿਖਿਆ ਸੀ ਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਇਹਦੀ ਫੰਕਸ਼ਨਿੰਗ ਜਿਹੜੀ ਆ ਇਨਵੈਸਟੀਗੇਟ ਕੀਤੀ ਜਾਵੇ ਕਿ ਇਹ ਸੱਚਮੁੱਚ ਹੀ ਭਾਰਤ ਸਰਕਾਰ ਦੇ ਇੱਕ ਤਰ੍ਹਾਂ ਦੇ ਨਾਲ ਫੋਰਨ ਏਜੰਟ ਵੱਲੋਂ ਜਿਹੜੀ ਕੰਮ ਕਰ ਫੰਕਸ਼ਨ ਕਰ ਰਹੀ ਆ ਵਿਦਆਊਟ ਰਜਿਸਟਰਿੰਗ ਅੰਡਰ ਫਾਰਾ। ਤੇ ਕਾਰਨ ਕੀ ਆ ਵੀ ਜਦੋਂ ਵੀ ਕੋਈ ਮਿਨੋਰਿਟੀ ਅਮਰੀਕਾ ਦੇ ਵਿੱਚ ਚਾਹੇ ਉਹ ਸਿੱਖ ਹੋਣ, ਕ੍ਰਿਸਚੀਅਨ ਹੋਣ, ਮੁਸਲਮਾਨ ਹੋਣ, ਕੋਈ ਆਪਣੇ ਹੱਕ ਦੀ, ਆਪਣੇ ਬਿੱਲ ਦੀ ਗੱਲ ਕਰਦੇ ਆ ਤੇ ਇਹ ਆਰਗੇਨਾਈਜੇਸ਼ਨ ਇੱਕਦਮ ਸਭ ਤੋਂ ਪਹਿਲਾਂ ਆ ਜਾਂਦੀ ਆ। ਖਾਸ ਕਰਕੇ ਸਿੱਖਾਂ ਦੇ ਸੰਬੰਧ ਦੇ ਵਿੱਚ ਤਾਂ ਸਿੱਖ ਜੇ ਕੋਈ ਚਾਹੇ ਕਿਰਪਾਨ ਵਾਲਾ ਵੀ ਇਸ਼ੂ ਹੋਵੇ, ਕੋਈ ਇਸ਼ੂ ਹੋਵੇ ਤਾਂ ਇਹ ਇੱਕਦਮ ਖਾਲਿਸਤਾਨ ਦੇ ਨਾਲ ਜੋੜ ਦਿੰਦੇ ਹੈਗੇ ਆ। ਐਸਵੀ 509 ਨੂੰ ਵੀਟੋ ਕਰਨ ਦੇ ਲਈ ਤੁਹਾਨੂੰ ਪਤਾ ਹੀ ਆ ਵੀ ਜਿਸ ਹਿਸਾਬ ਦੇ ਨਾਲ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜ਼ੋਰ ਲਾਇਆ ਤੇ ਗਵਰਨਰ ਨੇ ਵੀਟੋ ਕੀਤਾ ਹੈਗਾ ਤੁਹਾਡੇ ਸਾਹਮਣੇ ਆ। ਸੁਹਾਗ ਸ਼ੁਕਲਾ ਇਹਨਾਂ ਦੀ ਹੈਡ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਤੇ ਉਹ ਕਹਿੰਦੇ ਵੀ 4 ਮਿਲੀਅਨ ਹਿੰਦੂ ਜਿਹੜੇ ਆ ਸਟਰੋਂਗ ਆ ਅਸੀਂ ਅਮਰੀਕਾ ਦੇ ਵਿੱਚ ਤੇ ਬਿਲਕੁਲ ਸਟਰੋਂਗ ਵੀ ਹੈਗੇ ਆ। ਉਹਦਾ ਇੱਕ ਕਾਰਨ ਇਹ ਆ ਵੀ ਜਿਹੜੇ ਆਪਣੇ ਲੋਕ ਆ ਖਾਸ ਕਰਕੇ ਜਿਹੜੇ ਸਿੱਖ ਆ ਉਹ ਇੱਕ ਦੂਜੇ ਦੇ ਦੁਆਲੇ ਲੱਗੇ ਰਹਿੰਦੇ ਆ। ਜੇ ਉਹਨਾਂ ਤਾਈਂ ਕੋਈ ਖਬਰ ਵੀ ਪਹੁੰਚਾਵੇ ਤੇ ਉਹ ਇਹੀ ਕਹਿੰਦੇ ਰਹਿੰਦੇ ਵੀ ਜੀ ਤੁਸੀਂ ਤਾਂ ਜਿਹੜੀ ਆ ਹੇਟ ਫੈਲਾ ਰਹੇ ਹੈਗੇ ਆ। ਹੁਣ ਆਈਏ ਕਾਸਟ ਬਿੱਲ ਨੂੰ ਹਰਾਉਣ ਤੋਂ ਬਾਅਦ ਜਿਹੜਾ ਐਸਬੀ 509 ਬਿੱਲ ਨੂੰ ਹਰਾਉਣ ਤੋਂ ਬਾਅਦ ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਇਹ ਰਟਗਰਸ ਯੂਨੀਵਰਸਿਟੀ ਦੇ ਦੁਆਲੇ ਹੋ ਗਈ ਹੈਗੀ ਆ। ਜਿਹੜੀ ਰਟਗਰਸ ਯੂਨੀਵਰਸਿਟੀ ਆ ਇਹ ਨਿਊ ਜਰਸੀ ਦੇ ਵਿੱਚ ਹੈਗੀ ਆ। ਉਹਨਾਂ ਨੇ ਜੂਨ 2025 ਦੇ ਵਿੱਚ ਇੱਕ ਰਿਪੋਰਟ ਛਾਪੀ ਸੀ ਹਿੰਦੂ ਤਬਾ ਇਨ ਅਮਰੀਕਾ ਐਨ ਐਥੋ ਨੈਸ਼ਨਲਿਸਟ ਥ੍ਰੈਟ ਟੂ ਇਕੁਐਲਿਟੀ ਐਂਡ ਰਿਲੀਜੀਅਸ ਪਲੂਰਲਿਜ਼ਮ। ਇਹ ਰਟਗਰਸ ਸੈਂਟਰ ਫਾਰ ਸਿਕਿਉਰਿਟੀ ਰੇਸ ਤੇ ਰਾਈਟ ਜਿਹੜੀ CSRR ਆ ਉਹਨਾਂ ਨੇ 2025 ਚ ਛਾਪੀ ਸੀ। ਉਹਨਾਂ ਨੇ ਇਹ ਚ ਪੂਰਾ ਦੱਸਿਆ ਵੀ ਹਿੰਦੂ ਤਵਾ ਹਿੰਦੂਇਜ਼ਮ ਦਾ ਕੀ ਫਰਕ ਆ ਵੀ ਕੋਈ ਵੀ ਜਿਹੜੀ ਮਿਨੋਰਿਟੀ ਆ ਖਾਸ ਕਰਕੇ ਸਿੱਖ ਤਾਂ ਹਿੰਦੂਆਂ ਦੇ ਉਲਟ ਨਹੀਂ ਹੈਗੇ ਕਿਸੇ ਤਰ੍ਹਾਂ ਨਾਲ। ਪਰ ਜੋ ਕੁਝ ਇੰਡੀਆ ਚ ਵਾਪਰ ਰਿਹਾ ਆ ਇੰਡੀਆ ਦੀਆਂ ਮੌਜੂਦਾ ਜਿਹੜੀ ਸਰਕਾਰ ਆ ਉਹ ਇੰਡੀਆ ਨੂੰ ਇੱਕ ਸੈਕੂਲਰ ਰਿਪਬਲਿਕ ਤੋਂ ਹਿੰਦੂ ਨੇਸ਼ਨ ਬਣਾਉਣ ਜਾ ਰਹੀ ਆ ਤੇ ਉਹਦੀਆਂ ਜਿਹੜੀਆਂ ਬਹੁਤ ਸਾਰੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਅਮਰੀਕਾ ਦੇ ਵਿੱਚ ਵੀ ਹੈਗੀਆਂ ਤੇ ਉਹ ਜਦੋਂ ਇਸ ਚੀਜ਼ ਦਾ ਰੌਲਾ ਅਮਰੀਕਾ ਦੇ ਵਿੱਚ ਲੋਕ ਪਾਉਂਦੇ ਆ ਚਾਹੇ ਉਹ ਇੰਟੈਲੈਕਚੁਅਲ ਹੋਣ, ਯੂਨੀਵਰਸਿਟੀ ਦੇ ਪ੍ਰੋਫੈਸਰਸ ਹੋਣ, ਸਕਾਲਰਸ ਹੋਣ ਤੇ ਉਹ ਉਹਨਾਂ ਨੂੰ ਐਂਟੀ ਹਿੰਦੂ ਕਹਿ ਕੇ ਜਿਹੜਾ ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਆ। ਸਿੱਖਾਂ ਨੂੰ ਜਿਹੜਾ ਆ ਉਹ ਖਾਲਿਸਤਾਨੀ ਕਹਿ ਕੇ ਜਿਹੜਾ ਭੰਡਣਾ ਸ਼ੁਰੂ ਕਰ ਦਿੰਦੇ ਤੇ ਨਾਲ ਹੀ ਕਹਿ ਦਿੰਦੇ ਵੀ ਇਹ ਟੈਰਰਿਜ਼ਮ ਨੂੰ ਪ੍ਰਮੋਟ ਕਰਦੇ ਹੈਗੇ ਆ। ਸੋ ਇਹ ਜਿਹੜੀ ਰਿਪੋਰਟ ਸੀ ਬੜੀ ਡਿਟੇਲ ਰਿਪੋਰਟ ਸੀ ਕਿ ਕਿਸ ਤਰ੍ਹਾਂ ਈਵਨ US ਦੇ ਵਿੱਚ ਜਿਹੜੀਆਂ K through 12 ਸਕੂਲ ਟੈਕਸਟ ਬੁੱਕ ਆ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁਸ਼ ਕਰਦੇ ਆ ਆਪਣਾ ਜਿਹੜਾ ਮੁੱਦਾ ਉਹਨੂੰ ਵਧਾਉਣ ਦੇ ਲਈ ਸਕਾਲਰਸ ਨੂੰ ਟਾਰਗੇਟ ਕਰਦੇ ਹੈਗੇ ਆ ਜਿਹੜੇ ਹਿੰਦੂ ਨੈਸ਼ਨਲਿਜ਼ਮ ਨੂੰ ਜਿਹੜੇ ਇੱਕ ਤਰ੍ਹਾਂ ਨਾਲ ਕ੍ਰਿਟੀਸਾਈਜ਼ ਕਰਦੇ ਆ ਉਹਨਾਂ ਨੂੰ ਹਿੰਦੂ ਫੋਬੀਆ ਕਹਿ ਕੇ ਜਿਹੜਾ ਆ ਭੰਡਦੇ ਹੈਗੇ ਜਾਂ ਖਾਲਿਸਤਾਨੀ ਕਹਿ ਕੇ ਭੰਡਦੇ ਆ। ਇਸੇ ਤਰ੍ਹਾਂ ਫਾਰ ਰਾਈਟ ਦੇ ਨਾਲ ਅਲਾਈਅੰਸ ਆ ਇਹਨਾਂ ਦਾ ਅਮਰੀਕਾ ਦੇ ਵਿੱਚ ਆਪਾਂ ਦੇਖਿਆ ਹੁਣ ਕੁਝ ਜਿਊਸ ਆਰਗੇਨਾਈਜੇਸ਼ਨ ਜਿਹੜੀਆਂ ਆ ਉਹਨਾਂ ਦੇ ਨਾਲ ਵੀ ਇਹਨਾਂ ਦਾ ਜਿਹੜਾ ਅਲਾਈਅੰਸ ਬਣਿਆ ਹੋਇਆ ਹੈਗਾ। ਸੋ ਇਹ ਜਿਹੜੀ ਪੂਰੀ ਰਿਪੋਰਟ ਸੀ ਹੁਣ ਉਹਦੇ ਸੰਬੰਧ ਦੇ ਵਿੱਚ ਰਟਗਰਸ ਯੂਨੀਵਰਸਿਟੀ ਜੋ ਆ ਉਹ ਅਕਤੂਬਰ 27 ਨੂੰ ਇੱਕ ਵੱਡਾ ਜਿਹੜਾ ਸੈਮੀਨਾਰ ਆ ਉਹ ਨਿਊ ਜਰਸੀ ਦੇ ਵਿੱਚ ਜਿਹੜੀ ਹੈ ਯੂਨੀਵਰਸਿਟੀ ਉੱਤੇ ਕਰਨ ਜਾ ਰਹੀ ਆ। ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਨਿਊਯਾਰਕ, ਨਿਊ ਜਰਸੀ ਦੇ ਪਲੀਜ਼ ਇਹ ਜਿਹੜਾ ਉੱਥੇ ਸੈਮੀਨਾਰ ਹੋਣਾ ਉੱਥੇ ਜਾਓ ਜ਼ਰੂਰ। ਜੇ ਤੁਸੀਂ ਜਾਂਦੇ ਨਹੀਂ ਨਾ ਫੇਰ ਤੁਸੀਂ ਦੇਖ ਲਓ ਵੀ ਤੁਹਾਡੀ ਗੱਲਬਾਤ ਕਿਹਨ ਸੁਣਨੀ ਆ। ਜਾ ਕੇ ਤੁਸੀਂ ਹਾਜ਼ਰੀ ਤਾਂ ਕਰੋ ਨਾ। ਉਹ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰਸ, ਸਕਾਲਰਸ, ਇੰਟੈਲੈਕਚੁਅਲ ਬੰਦੇ ਉਹ ਫਾਈਟ ਕਰ ਰਹੇ ਮਿਨੋਰਿਟੀਜ਼ ਦੇ ਲਈ ਤੇ ਜੇ ਮਿਨੋਰਿਟੀਜ਼ ਉੱਥੇ ਜਾਂਦੀਆਂ ਨਹੀਂ ਤੇ ਫੇਰ ਤੁਹਾਡਾ ਕੀ ਹਾਲ ਹੋਊਗਾ। ਸੋ ਇਹ ਜਿਹੜਾ ਇੱਕ ਸੈਮੀਨਾਰ ਹੋਣ ਜਾ ਰਿਹਾ ਹਿੰਦੂ ਤਵਾ ਇਨ ਅਮਰੀਕਾ ਏ ਥ੍ਰੈਟ ਟੂ ਇਕੁਐਲਿਟੀ ਐਂਡ ਰਿਲੀਜੀਅਸ ਪਲੂਰਲਿਜ਼ਮ ਅਕਤੂਬਰ 27 ਨੂੰ ਹੋਣਾ। ਇਹਨੂੰ ਲੈ ਕੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹਨਾਂ ਨੇ ਹੁਣ ਰਟਗਰਸ ਯੂਨੀਵਰਸਿਟੀ ਦੇ ਅਗੇਂਸਟ ਪੂਰਾ ਮੁੱਦਾ ਚੁੱਕਿਆ ਹੋਇਆ ਚਾਹੇ ਉਹ ਟਵਿੱਟਰ ਆ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਹਿੰਦੂਆਂ ਦੇ ਉਲਟ ਹੈਗਾ ਸੈਮੀਨਾਰ ਜਦ ਕਿ ਜਿਹੜੀ ਉਹ ਯੂਨੀਵਰਸਿਟੀ ਆ ਉਹ ਕਹਿ ਰਹੀ ਅਸੀਂ ਤਾਂ ਹਿੰਦੂ ਤਵਾ ਦੇ ਉਲਟ ਜੋ ਇੰਡੀਆ ਦੇ ਵਿੱਚ ਵਾਪਰਿਆ ਉਹਦੇ ਉੱਤੇ ਸੈਮੀਨਾਰ ਕਰਨ ਜਾ ਰਹੇ ਆ ਤੇ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰੀ ਜਿਹੜੀ ਉੱਤੇ ਦੀ ਭਾਰਤੀ ਜਨਤਾ ਪਾਰਟੀ ਆ ਉਹ ਇੰਡੀਆ ਨੂੰ ਇੱਕ ਹਿੰਦੂ ਨੇਸ਼ਨ ਬਣਾਉਣ ਜਾ ਰਹੀ ਆ। ਉਹ ਇਹ ਕਿਸੇ ਨੂੰ ਸ਼ੱਕ ਨਹੀਂ ਹੈ ਜੇ ਕੋਈ ਸ਼ੱਕ ਆ ਤਾਂ ਫਿਰ ਉਹ ਬੰਦਾ ਉਹਦੇ ਵਰਗਾ ਬੇਵਕੂਫ ਕੋਈ ਨਹੀਂ ਹੋ ਸਕਦਾ ਤੇ ਉਹਨੂੰ ਲੈ ਕੇ ਜਿੰਨੀਆਂ ਵੀ ਇਹ ਆਰਗੇਨਾਈਜੇਸ਼ਨਸ ਹੈਗੀਆਂ ਆ ਇਹ ਉਹਨਾਂ ਦਾ ਪੂਰਾ ਸਾਥ ਦਿੰਦੀਆਂ ਹੈਗੀਆਂ। ਸੋ ਸੁਹਾਗ ਸ਼ੁਕਲਾ ਹੁਣ ਟਵੀਟ ਕੀਤਾ ਕਹਿੰਦੀ ਵੀ ਜਦੋਂ ਅਸੀਂ ਹੁਣ ਦੀਵਾਲੀ ਮਨਾ ਰਹੇ ਆ
ਤੇ ਕਹਿੰਦੀ ਵੀ ਅਸੀਂ ਬਹੁਤ ਸ਼ੌਕ ਤੇ ਆਊਟਰੇਜ ਬਾਈ ਰਤਗਰਸ ਯੂਨੀਵਰਸਿਟੀ ਜਿਹੜੀ ਕਿ ਕਾਨਫਰੰਸ ਕਰ ਰਹੀ ਹੈਗੀ ਆ ਡਿਸਮੈਂਟਲ ਦਾ ਹਿੰਦੂ ਅਮਰੀਕਨ ਇੰਸਟੀਟਿਊਸ਼ਨਸ ਇਨਕਲੂਡਿੰਗ ਹਿੰਦੂ ਅਮਰੀਕਾ ਫਾਊਂਡੇਸ਼ਨ। ਉਹਦੇ ਚ ਕੋਈ ਇਦਾਂ ਦਾ ਨਹੀਂ, ਐਗਜ਼ੈਕਟਲੀ ਸੇਮ ਜਿਹੜਾ SV 509 ਬਿੱਲ ਆ ਉਹਦੇ ਚ ਨਾ ਤਾਂ ਕੋਈ ਇੰਡੀਆ ਦਾ ਮੈਂਸ਼ਨ ਸੀ, ਨਾ ਕੋਈ ਉੱਥੇ ਹਿੰਦੂਆਂ ਦਾ ਮੈਂਸ਼ਨ ਸੀ। ਸੋ ਕਿਸ ਤਰ੍ਹਾਂ ਇਹ ਜਿਹੜੀ ਆ ਕਿਸੇ ਦੇ ਹੱਕ ਦੀ ਗੱਲ ਹੁੰਦੀ ਆ ਉਹਨੂੰ ਟੋਟਲੀ ਇਹ ਬਲੇਮ ਕਰਕੇ ਦੇਖੋ ਜੀ ਇਹ ਹਿੰਦੂਆਂ ਦੇ ਉਲਟ ਹੈਗੇ ਆ, ਇਹ ਆਰਗੇਨਾਈਜੇਸ਼ਨ ਟੈਰਰਿਜ਼ਮ ਦੇ ਨਾਲ ਜਿਹੜੀਆਂ ਹੈਗੀਆਂ ਆ ਤੇ ਉਹਨਾਂ ਨੂੰ ਪੂਰਾ ਬਦਨਾਮ ਕਰਨ ਦੇ ਲਈ ਜਿਹੜਾ ਜ਼ੋਰ ਲਾਉਂਦੇ ਆ। ਹੁਣ ਰਟਗਰਸ ਸੈਂਟਰ ਫਾਰ ਸਿਕਿਉਰਿਟੀ ਦਾ ਰੇਸ ਦਾ ਜਿਹੜਾ ਹੈਗਾ ਆ ਉਹਨਾਂ ਦੇ ਉਲਟ ਇਹ ਪੂਰਾ ਹੀ ਨਹੀਂ ਜ਼ੋਰ ਲਾਇਆ। ਸੋ ਇਹਦਾ ਇੱਕ ਤਾਂ ਇਹ ਬਣਦਾ ਆ ਵੀ ਸਾਨੂੰ ਵੱਧ ਤੋਂ ਵੱਧ ਉਸ ਸੈਮੀਨਾਰ 'ਚ ਜਾਣਾ ਚਾਹੀਦਾ, ਕੀ ਕੁਝ ਉਹ ਜਿਹੜੀ ਰਿਪੋਰਟ ਦੇ ਵਿੱਚ ਉਹਨਾਂ ਨੇ ਛਾਪਿਆ ਆ ਉਹ ਸਾਨੂੰ ਸਾਰਿਆਂ ਨੂੰ ਡਿਸਕਸ ਕਰਨਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਕੁਝ ਵਾਪਰਿਆ। ਕਿਉਂਕਿ ਪ੍ਰੋਬਲਮ ਕੀ ਆ ਵੀ ਜੇ ਅਸੀਂ ਤੁਹਾਡੇ ਤੱਕ ਮੈਸੇਜ ਪਹੁੰਚਾਉਂਦੇ ਆ ਤੇ ਤੁਸੀਂ ਜਿਹੜੇ ਚਾਹੇ ਕਈ ਸਾਡੇ ਹਿੰਦੂ ਫਰੈਂਡ ਵੀ ਆ ਉਹ ਸੋਚਣ ਲੱਗ ਪੈਂਦੇ ਵੀ ਲੈ ਜੀ ਇਹ ਤਾਂ ਆਹ ਇਦਾਂ ਦੀਆਂ ਗੱਲਾਂ ਕਰਕੇ ਹੇਟ ਫੈਲਾ ਰਹੇ ਆ। 200 ਤੋਂ ਵੱਧ US ਦੇ ਕਾਂਗਰਸਮੈਨ ਆ ਜਿਨ੍ਹਾਂ ਦੇ ਆਫਿਸਸ ਦੇ ਵਿੱਚ ਜਿਹੜੇ ਹਿੰਦੂ ਬੱਚੇ ਬੱਚੀਆਂ ਆ ਨਾ ਉਹ ਕੰਮ ਕਰਦੇ ਆ। ਜਦੋਂ ਵੀ ਕੋਈ ਬਿੱਲ ਚਾਹੇ ਉਹ ਸਿੱਖਾਂ ਦਾ ਆਂਦਾ ਚਾਹੇ ਕੋਈ ਹੋਰ ਮਿਨੋਰਿਟੀ ਦਾ ਆਂਦਾ ਨਾ ਉਹ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ। ਤੁਸੀਂ ਸੋਚ ਕੇ ਦੇਖਿਓ ਵੀ ਸਿੱਖਾਂ ਦੇ ਬੱਚੇ ਕਿੰਨੇ ਜਿਹੜੇ ਆ US ਦੇ ਜਿਹੜੇ ਕਾਂਗਰਸਮੈਨ ਆ ਜਾਂ ਸੈਨੇਟਰਸ ਆ ਉਹਨਾਂ ਦੇ ਆਫਿਸਸ ਵਿੱਚ ਕੰਮ ਕਰਦੇ ਆ। ਸਾਡਾ ਕੰਮ ਪੰਜਾਬੀ ਰੇਡੀਓ USA ਦਾ ਤੁਹਾਡੇ ਤੱਕ ਮੈਸੇਜ ਪਹੁੰਚਾਉਣਾ ਹੈਗਾ ਤੇ ਤੁਸੀਂ ਜਿਹੜਾ ਕੌਮ ਨੂੰ ਜਗਾਉਣਾ ਹੈਗਾ ਸਾਰਿਆਂ ਨੇ ਰਲ ਕੇ। ਸੋ ਇਹ ਜਿਹੜਾ ਸੈਮੀਨਾਰ ਆ ਵੱਧ ਤੋਂ ਵੱਧ ਜਿਹੜੇ ਉਸ ਏਰੀਏ ਦੇ ਉਹਨਾਂ ਨੂੰ ਅਟੈਂਡ ਕਰਨਾ ਚਾਹੀਦਾ ਤੇ ਜਿਹੜੀਆਂ ਹੋਰ ਆਰਗੇਨਾਈਜੇਸ਼ਨ ਸਿੱਖਾਂ ਦੀਆਂ ਉਹਨਾਂ ਨੂੰ ਵੀ ਇਹਨਾਂ ਦੇ ਅਗੇਂਸਟ ਆਉਣਾ ਚਾਹੀਦਾ ਵੀ ਭਈ ਇਹ ਕੀ ਗੱਲ ਆ, ਤੁਸੀਂ ਤਾਂ ਹਰ ਜਗ੍ਹਾ ਜਾ ਕੇ ਆਪਣੀ ਜਿਹੜੀ ਲੱਤ ਪਸਾਨੇ ਹੈਗੇ ਆ ਹਰ ਜਗ੍ਹਾ ਜਾ ਕੇ ਤੁਸੀਂ ਹਰ ਇੱਕ ਨੂੰ ਤੁਸੀਂ ਬਦਨਾਮ ਕਰਦੇ ਆ। ਗੁਰੂ ਘਰਾਂ ਨੂੰ ਤੁਸੀਂ ਕਹਿੰਦੇ ਇੱਥੇ ਡਰੱਗ ਵਿਕਦੀ ਆ। ਹੁਣ ਤੁਸੀਂ ਯੂਨੀਵਰਸਿਟੀਆਂ ਦੇ ਵੀ ਉਲਟ ਹੋ ਗਏ ਹੈਗੇ, ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਸ ਹੈਗੇ ਜਿਨ੍ਹਾਂ ਨੇ ਰਿਸਰਚ ਕੀਤੀ ਆ, ਇਹ ਪੂਰੀ ਰਿਸਰਚ ਕਰਕੇ ਜਿਹੜਾ ਇਹ ਬੁੱਕ ਪਬਲਿਸ਼ ਕੀਤੀ ਆ ਉਹਨਾਂ ਨੂੰ ਤੁਸੀਂ ਜਿਹੜਾ ਕਹਿ ਰਹੇ ਆ ਵੀ ਜੀ ਇਹ ਹਿੰਦੂਆਂ ਦੇ ਉਲਟ ਹੈਗਾ। 68 ਪੇਜਾਂ ਦੀ ਰਿਪੋਰਟ ਆ ਹਰਜੋਤ ਸਿੰਘ ਜੀ, ਹਿੰਦੂਤਵਾ ਇਨ ਅਮਰੀਕਾ, ਏ ਐਥਨੋ ਨੈਸ਼ਨਲਿਸਟ ਥ੍ਰੈਟ ਟੂ ਇਕੁਐਲਿਟੀ ਐਂਡ ਰਿਲੀਜੀਅਸ ਪਲੂਰਲਿਜ਼ਮ। ਐਥਨੋ ਨੈਸ਼ਨਲਿਸਟ ਕੀ ਹੁੰਦਾ ਵੀ ਇੱਕ ਮੁਲਕ ਦੇ ਨਾਂ ਦੇ ਉੱਤੇ ਵੀ ਉਹ ਮੈਜੋਰੀਟੇਰੀਅਨ ਹਿਸਾਬ ਦੇ ਨਾਲ ਵੀ ਉਹ ਕਿੱਦਾਂ ਆ। ਜਾਂ ਜਿਹੜੇ ਸਰੋਤੇ ਸਾਡੇ ਇਸ ਟਾਈਮ ਦੇਖ ਰਹੇ ਆ ਵੀਡੀਓ, ਉੱਥੇ ਨਾ ਇੱਕ ਫੋਟੋ ਉਹਨਾਂ ਨੇ ਇਸ ਰਿਪੋਰਟ ਦੇ ਮੂਹਰੇ ਲਾਈ ਆ ਜੋਗੀ ਦੀ ਜਿਹੜਾ UP ਦਾ ਆ, ਬਲਡੋਜ਼ਰ ਦੇ ਉੱਤੇ ਆ ਤੇ ਉੱਤੇ ਲਿਖਿਆ ਬਾਬਾ ਬਲਡੋਜ਼ਰ। ਇਹ ਫੋਟੋ ਇਹ ਉੱਥੋਂ ਨਹੀਂ ਆਈ, ਇੰਡੀਆ ਤੋਂ ਨਹੀਂ ਆਈ, ਇਹ ਫੋਟੋ ਇੱਥੋਂ ਦੀ ਆ, ਐਡੀਸਨ ਨਿਊ ਜਰਸੀ ਦੀ ਆ, ਜਦੋਂ ਇੰਡੀਆ ਦੀ ਇੰਡੀਪੈਂਡੈਂਸ ਡੇ ਪਰੇਡ ਜਿਹੜੀ ਹੋਈ ਸੀ। ਸੋ ਐਂਟੀ ਮੁਸਲਿਮ ਜਿਹੜਾ ਸਿੰਬਲ ਆ ਨਾ ਉੱਥੇ ਬਾਬਾ ਬਲਡੋਜ਼ਰ ਪੀਲਾ ਪੰਜਾ ਜਿਹਨੂੰ ਹੁਣ ਉੱਥੇ ਆਖਿਆ ਜਾਂਦਾ, ਉਹ ਰਿਪੋਰਟ ਦਾ ਉਹਨਾਂ ਨੇ ਮੇਨ ਜਿਹੜਾ ਉਹ ਦਿਖਾਇਆ। ਉਹ ਵਿੱਚ ਉਹ ਲਿਖਦੇ ਆ ਆਪ ਨਾਲ ਰਟਗਰਸ ਯੂਨੀਵਰਸਿਟੀ ਵਾਲੇ, ਕਹਿੰਦੇ ਵੀ ਜਿਹੜਾ ਹਿੰਦੂਤਵ ਤੇ ਜਿਹੜਾ ਹਿੰਦੂਇਜ਼ਮ ਆ ਇਹ ਵੱਖੋ ਵੱਖਰਾ ਆ। ਕਹਿੰਦੇ ਵੀ ਸ਼ੋਰ ਕਰਦੇ ਜਾਈਏ ਵੀ ਹਿੰਦੂਤਵ ਆ, ਹਿੰਦੂਇਜ਼ਮ ਨਹੀਂ ਆ। ਇਹ ਦੋਨੋਂ ਜਿਹੜੀਆਂ ਟਰਮਸ ਇੱਕ ਵੱਖੋ ਵੱਖਰੇ ਜਿਹੜੇ ਜਨਰ ਆ ਤੇ ਜਿਹਦਾ ਇੰਪੈਕਟ ਅਮਰੀਕਨ ਪੋਲਿਟਿਕਸ ਤੇ ਸੁਸਾਇਟੀ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ। ਸੋ ਅਮਰੀਕਾ ਦੇ ਵਿੱਚ ਇਹਦਾ ਕੀ ਅਸਰ ਆ, ਇਹ ਅੱਜ ਦੀ ਨਹੀਂ, ਜੂਨ ਮਹੀਨੇ ਦੀ ਹਰਜੋਤ ਸਿੰਘ ਜੀ ਰਿਪੋਰਟ ਨਸ਼ਰ ਹੋ ਚੁੱਕੀ ਆ ਹੁਣ, ਕਿਉਂਕਿ ਇਹਦਾ ਹੁਣ ਸੈਮੀਨਾਰ ਹੋਣਾ ਕਰਕੇ ਜਿਹੜਾ ਇਹ ਨਹੀਂ ਰੌਲਾ ਪਾਇਆ ਇਹਨਾਂ। ਹਾਂਜੀ 7 ਦਿਨਾਂ ਬਾਅਦ ਇਹ ਸੈਮੀਨਾਰ ਹੋਣਾ ਆ। ਇਸ ਕਰਕੇ ਇਸ ਨੂੰ ਜਿਹੜਾ ਇਹ ਜਿਹੜੀ ਸੁਹਾਗ ਸ਼ੁਕਲਾ, ਸਮੀਰ ਕਾਲਰੇ ਵਰਗੇ, ਭਟੋਰੀਏ ਵਰਗੇ ਸਾਰੇ ਜਾਣਿਆਂ ਨੇ ਇਸ ਦੇ ਵਿੱਚ ਜਿਹੜਾ ਉਹ ਰੌਲਾ ਪਾਉਣਾ ਹੁੰਦਾ ਆ। ਸੋ ਇਹਦੇ ਵਿੱਚ ਚੀਜ਼ਾਂ ਆ। ਸੋ ਰਿਪੋਰਟ ਦੇ ਵਿੱਚ ਉਹਨਾਂ ਨੇ ਹਰਜੋਤ ਸਿੰਘ ਜੀ ਰეკਮੈਂਡੇਸ਼ਨਸ ਦਿੱਤੀਆਂ। ਉਹਨਾਂ ਨੇ ਕਿਹਾ ਵੀ ਟਰਾਂਸਪੋਰਟ ਕਰ ਰਹੇ ਨੇ ਹਿੰਦੂਤਵਾ ਨੂੰ ਇੰਡੀਆ ਤੋਂ ਅਮਰੀਕਾ ਦੇ ਵਿੱਚ। ਆਹ ਦੇਖੋ ਦੋ ਯਾਰ ਜਿਹੜੇ ਆ ਮੋਦੀ ਤੇ ਟਰੰਪ ਆਪਸ ਦੇ ਵਿੱਚ ਬੜੀਆਂ ਜੱਫੀਆਂ ਇਹਨਾਂ ਦੀਆਂ ਜਿਹੜੀਆਂ ਉਹ ਪੈਂਦੀਆਂ ਰਹੀਆਂ ਆ ਵੀ ਕਿਸ ਤਰੀਕੇ ਦੇ ਨਾਲ ਆ। ਇਹਨਾਂ ਨੇ ਰਿਕਮੈਂਡੇਸ਼ਨਸ ਜਿਹੜੀਆਂ ਉਹ ਦਿੱਤੀਆਂ ਆ। ਸਭ ਤੋਂ ਪਹਿਲਾਂ ਤਾਂ ਟਰਾਂਸਨੈਸ਼ਨਲ ਅਮਰੀਕਨ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨਾਂ ਦੀ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਆ ਵੀ ਇਹ ਕਿਹੜੀਆਂ ਆ। ਕਹਿੰਦੇ ਕਿ ਹਿੰਦੂ ਸਵੈਮ ਸੇਵਕ ਸੰਘ ਜਿਹਨੂੰ HSS ਆ, ਇਹ RSS ਦੀ ਓਵਰਸੀਜ਼ ਦੀ ਬ੍ਰਾਂਚ ਜਿਹੜੀ ਉਹ ਮੰਨੀ ਜਾਂਦੀ ਆ। ਇੱਕ ਵਿਸ਼ਵ ਹਿੰਦੂ ਪਰਿਸ਼ਦ ਅਮਰੀਕਾ VHPA, ਉਹ VHP ਦੀ ਜਿਹੜੀ ਆ ਓਵਰਸੀਜ਼ ਬ੍ਰਾਂਚ ਜਿਹੜੀ ਹੈਗੀ ਆ। ਇਸੇ ਤਰੀਕੇ ਦੇ ਨਾਲ ਇੱਕ ਸੇਵਾ ਇੰਟਰਨੈਸ਼ਨਲ ਆ, ਉਹ ਓਵਰਸੀਜ਼ ਬ੍ਰਾਂਚ ਹੈਗੀ ਆ ਸੇਵਾ ਭਾਰਤੀ ਦੀ। ਓਵਰਸੀਜ਼ ਫਰੈਂਡ ਆਫ BJP OF BJP, ਉਹ ਭਾਜਪਾ ਦੀ ਜਿਹੜੀ ਹਿੰਦੂ ਨੈਸ਼ਨਲਿਸਟ ਪਾਰਟੀ ਆ ਉਹਦੀ ਰਜਿਸਟਰਡ ਫੋਰਨ ਏਜੰਟ ਆ US ਦੇ ਵਿੱਚ। ਸੋ ਉਹ ਉਹਦੇ ਵਿੱਚ ਆ। US ਬੇਸਡ ਜਿਹੜੀਆਂ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨ ਕਿਹੜੀਆਂ ਆ, ਸਭ ਤੋਂ ਮੋਹਰੇ ਆ ਸ਼ੁਕਲੇ ਦੀ ਆਉਂਦੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ,
ਹਿੰਦੂ ਮੰਦਰ ਐਗਜ਼ੈਕਟਿਵ ਕਾਨਫਰੰਸ, ਹਿੰਦੂ ਗਲੋਬਲ ਹਿੰਦੂ ਹੈਰੀਟੇਜ ਫਾਊਂਡੇਸ਼ਨ, ਕੋਲੇਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਕੋਨਾ। ਆਪਾਂ ਦੋ ਨਾਂ ਸਭ ਤੋਂ ਜ਼ਿਆਦਾ ਸੁਣੇ ਆ, SB 509 ਦੇ ਕਰਕੇ, HAF ਤੇ ਕੋਨਾ ਦੇ। ਇਹ ਦੇਖੋ, ਇਹ ਰਟਗਰਜ਼ ਯੂਨੀਵਰਸਿਟੀ ਦੀ ਹਿੰਦੂਤਵਾ ਜਿਹੜਾ ਆ ਇਸ ਦੇ ਆਧਾਰ ਦੇ ਉੱਤੇ ਜਿਹੜੀ ਉਹਨਾਂ ਨੇ ਪੂਰੀ ਰਿਸਰਚ ਕੀਤੀ, ਹਿੰਦੂਤਵਾ ਇਨ ਅਮਰੀਕਾ ਜਿਹੜਾ ਥ੍ਰੈਟ ਆ ਇੱਥੇ ਇਕੁਐਲਿਟੀ ਦੇ ਲਈ, ਇੱਥੇ ਬਰਾਬਰਤਾ ਦੇ ਲਈ, ਇੱਥੇ ਜਿਹੜੀ ਰਿਲੀਜੀਅਸ ਪਲੂਰਲਿਜ਼ਮ ਦੇ ਲਈ ਜਿਹੜਾ ਇਹ ਖਤਰਾ ਆ, ਉਹਦੇ ਵਿੱਚ ਇਹ ਜਿਹੜੀਆਂ ਕੰਪਨੀਆਂ ਕਹਿ ਲਓ, ਇਹ ਏਜੰਟਸ ਕਹਿ ਲਓ, ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਦੀ ਸ਼ਨਾਖਤ ਹੋ ਚੁੱਕੀ ਆ। ਵੀ ਕਹਿੰਦੇ ਵੀ ਹਿੰਦੂ ਜਿਹੜੇ ਨੈਸ਼ਨਲਿਸਟ ਗਰੁੱਪ ਆ, ਇਹ ਆਫਨ ਕਿਹਨਾਂ ਨਾਲ ਅਲਾਈ ਕਰਦੇ ਆ, ਕਿਹਨਾਂ ਦੇ ਨਾਲ ਇਹਨਾਂ ਦੇ ਗੱਠਜੋੜ ਹੁੰਦੇ ਆ। ਕਹਿੰਦੇ ਵੀ 3 ਬ੍ਰੌਡ ਫਾਰ ਰਾਈਟ ਪੋਲੀਟੀਕਲ ਮੂਵਮੈਂਟ ਜਿਹੜੀਆਂ US ਦੇ ਵਿੱਚ ਇਸ ਟਾਈਮ ਚੱਲ ਰਹੀਆਂ, ਉਹ ਇਹ ਆ ਵਾਈਟ ਕ੍ਰਿਸਚੀਅਨ ਨੈਸ਼ਨਲਿਜ਼ਮ, ਜ਼ੀਓਨਿਜ਼ਮ ਤੇ ਇਸਲਾਮੋਫੋਬੀਆ। ਇਹ ਜਿਹੜੇ 3 ਜਿਹੜੀਆਂ ਪੋਲੀਟੀਕਲ ਫਾਰ ਰਾਈਟ ਮੂਵਮੈਂਟਸ ਜਿਹੜੀਆਂ ਹੈਗੀਆਂ ਆ, ਇਹਨਾਂ ਦੇ ਨਾਲ ਜਿਹੜਾ ਉਹ ਮਿਲ ਕੇ ਕਹਿੰਦੇ ਵੀ ਅਲਾਈ ਜਿਹੜੇ ਉਹ ਕਰ ਸਕਦੇ ਨੇ। ਸਾਧਨਾ ਇਹਨਾਂ ਨੇ ਜਿਹੜਾ ਦੱਸਿਆ, ਇੰਨੀਆਂ ਕੁ ਜ਼ਿਆਦਾ ਜਿਹੜੀਆਂ ਕਹਿੰਦੇ ਉਹ ਹੈਗਾ ਵੀ ਸਟਰਕਚਰ ਤੇ ਆਪਰੇਸ਼ਨ ਅਮਰੀਕਨ ਸੰਘ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਆ ਰਿਹਾ ਆ। ਸੋ ਕਹਿੰਦੇ ਵੀ ਜਿਹੜਾ ਇੰਡੀਆ ਦਾ ਸੰਘ ਪਰਿਵਾਰ ਆ, ਉਹਨੇ US ਦੇ ਵਿੱਚ ਆਪਣੇ ਜਿਹੜੇ ਪੈਰ ਆ 1970 ਦੇ ਦਹਾਕੇ 'ਚ ਲਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਸੀਗੇ। VHPA ਪਹਿਲੇ ਗਰੁੱਪਾਂ ਦੇ ਵਿੱਚੋਂ ਇੱਕ ਸੀ, ਹਿੰਦੂਤਵਾ ਗਰੁੱਪ, ਜਿਹੜਾ ਇੱਥੇ ਸੰਗਠਿਤ ਜਿਹੜਾ ਉਹ ਹੋਇਆ ਸੀ। ਇੰਡੀਆ ਦਾ BJP ਆ, ਉਹ 1980 ਦੀ ਜਿਹੜੀ ਪੋਲੀਟੀਕਲ ਪਾਰਟੀ ਬਣੀ ਆ, ਉਹਨਾਂ ਦੇ ਜਿਹੜੇ ਫੋਰਨ ਫਰੈਂਡਸ ਜਿਹੜੇ ਆ, ਉਹ ਓਵਰਸੀਜ਼ ਫਰੈਂਡਸ ਆਫ BJP, ਉਹ ਕਿਸ ਤਰੀਕੇ ਦੇ ਨਾਲ ਆ। ਸੋ ਇਹਨਾਂ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਪੇਸ਼ ਕੀਤੀਆਂ ਆ। ਕਹਿੰਦੇ ਵੀ ਇਹਨਾਂ ਦਾ ਏਜੰਡਾ ਕੀ ਆ। US ਬੇਸਡ ਜਿਹੜੇ ਹਿੰਦੂ ਨੈਸ਼ਨਲਿਸਟ ਗਰੁੱਪ ਆ, ਉਹਨਾਂ ਦਾ ਏਜੰਡਾ ਇਹ ਆ ਵੀ ਹਿੰਦੂ ਨੈਸ਼ਨਲਿਜ਼ਮ ਨੂੰ ਜਿਹੜਾ ਉਹ ਵਧਾਉਣਾ, ਹਿੰਦੂ ਧਰਮ ਨੂੰ ਨਹੀਂ, ਹਿੰਦੂ ਨੈਸ਼ਨਲਿਜ਼ਮ ਨੂੰ ਜਿਹੜਾ ਵਧਾਉਣਾ। ਦੋਨਾਂ ਚੀਜ਼ਾਂ 'ਚ ਫਰਕ ਆ। ਐਂਟੀ ਮੁਸਲਿਮ ਸੈਂਟੀਮੈਂਟ, ਇਹਦੇ ਵਿੱਚ ਆਪਾਂ ਐਂਟੀ ਸਿੱਖ ਸੈਂਟੀਮੈਂਟ ਨੂੰ ਸਪਰੈਡ ਕਰਨਾ, ਉਹ ਵੀ ਐਡ ਕਰਦੇ ਆ। ਕਨਫਲੇਟ ਕਰਨਾ ਇੰਡੀਅਨ ਤੇ ਹਿੰਦੂ ਨੂੰ ਇੱਕ ਹੀ ਜਿਹੜੀ ਚੀਜ਼ ਦਿਖਾਉਣੀ, ਦੋ ਵੱਖੋ ਵੱਖਰੀਆਂ ਚੀਜ਼ਾਂ ਨਹੀਂ। ਹੁਣ ਇੰਡੀਆ 'ਚ ਰਹਿਣ ਵਾਲਾ ਬੰਦਾ ਜਿਹੜਾ ਭਾਰਤ ਦੀ ਮੂਲ ਦਾ ਆ, ਉਹ ਕਿਸੇ ਵੀ ਧਰਮ ਦਾ ਹੋ ਸਕਦਾ, ਕਿਸੇ ਵੀ ਜਾਤੀ ਦਾ, ਪ੍ਰਜਾਤੀ ਦਾ ਹੋ ਸਕਦਾ, ਕਿਸੇ ਵੀ ਇਲਾਕੇ ਦਾ ਹੋ ਸਕਦਾ ਆ, ਪਰ ਉਹਨਾਂ ਨੇ ਇਹ ਕਹਿਤਾ ਵੀ ਇੰਡੀਆ ਇਜ਼ ਹਿੰਦੂ ਤੇ ਹਿੰਦੂ ਇਜ਼ ਇੰਡੀਆ। ਉਹ ਚੀਜ਼ ਜਿਹੜੀ ਕਹਿੰਦੇ ਵੀ ਇੱਕ ਇਹਨਾਂ ਦਾ ਮੇਨ ਉਹ ਚੀਜ਼ ਹੈਗੀ ਆ। ਇਸੇ ਤਰੀਕੇ ਦੇ ਨਾਲ ਨਾਰਥ ਅਮਰੀਕਾ ਦੇ ਉਹਨਾਂ ਸਕਾਲਰਸ ਦੇ ਉੱਤੇ ਹਮਲਾ ਕਰਨਾ ਜਿਹੜੇ ਅਕੈਡਮਿਕ ਫਰੀਡਮ ਦੀ ਜਾਂ ਰਿਲੀਜੀਅਸ ਪਲੂਰਲਿਜ਼ਮ ਦੀ ਜਾਂ ਇਕੁਐਲਿਟੀ ਦੀ ਜਿਹੜੀ ਉਹ ਗੱਲ ਕਰਦੇ ਆ। ਸਿਵਲ ਰਾਈਟਸ ਨੂੰ ਉਹਨਾਂ ਨੇ ਅਪੋਜ਼ ਕਰਨਾ, ਜਿਹੜਾ ਕਾਸਟ ਬਿੱਲ ਦੇ ਵਿੱਚ ਜਿਹੜਾ ਉਹ ਦੇਖਿਆ, ਜਿਹੜਾ ਬੇ ਏਰੀਆ ਦੇ ਵਿੱਚ ਕਾਸਟ ਨੂੰ ਲੈ ਕੇ ਰੌਲਾ ਰੱਪਾ ਜਿਹੜਾ ਉਹ ਪਿਆ, ਇੱਕ ਜਿਹੜਾ ਸੈਡ ਟਰੁੱਥ ਉੱਥੇ ਦਾ ਆ, ਉਹ ਉਸ ਚੀਜ਼ ਨੂੰ ਜਿਹੜਾ ਅਪੋਜ਼ ਕਰਨਾ। ਜਦੋਂ ਉਹਦੇ ਵਿੱਚ ਇਕੁਆਲਿਟੀ ਲਿਆਉਣ ਦੀ ਗੱਲ ਕੀਤੀ, ਆਪਣੇ ਵੀ ਕਈ ਬੰਦੇ ਉਸ ਚੀਜ਼ ਦਾ ਸ਼ਿਕਾਰ ਹੋਏ ਜਿਨ੍ਹਾਂ ਨੇ ਕਾਸਟ ਬਿੱਲ ਦਾ ਉਦੋਂ ਵਿਰੋਧ ਕੀਤਾ। ਇਹਨਾਂ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਉਹ ਭੁਗਤ ਗਏ ਉਸ ਟਾਈਮ ਦੇ ਉੱਤੇ। ਡਿਫਲੈਕਟ ਕਰਨਾ ਕ੍ਰਿਟਿਸਿਜ਼ਮ ਨੂੰ ਤੇ ਹਿੰਦੂਤਵਾ ਗਰੁੱਪਸ ਨੂੰ, ਇਸ ਜਿਹੜਾ ਹਿੰਦੂ ਫੋਬੀਆ ਦੇ ਨਾਂ ਦੇ ਨਾਲ ਜਿਹੜਾ ਇਹ ਕਹਿਣਾ ਵੀ ਇਹਨਾਂ ਸਾਰਿਆਂ ਨੂੰ ਜੀ ਹਿੰਦੂ ਫੋਬੀਆ ਆ, ਵੀ ਤਾਂ ਕਰਕੇ ਇਹ ਚੀਜ਼ ਜਿਹੜੀ ਉਹ ਕਰ ਰਹੇ ਆ। ਪਰ ਰਿਐਲਿਟੀ ਜਿਹੜੀ ਆ ਉਹ ਟੋਟਲੀ ਇਸ ਦੇ ਨਾਲੋਂ ਡਿਫਰੈਂਟ ਜਿਹੜੀ ਉਹ ਚੱਲ ਰਹੀ ਆ। ਸੋ 68 ਪੇਜਾਂ ਦੀ ਇਹ ਜਿਹੜੀ ਰਿਪੋਰਟ ਆ, ਇਹ ਸਭ ਨੂੰ ਦੇਖਣੀ ਚਾਹੀਦੀ ਆ। ਇਹਨਾਂ ਨੇ ਰਿਕਮੈਂਡੇਸ਼ਨਸ ਜਿਹੜੀਆਂ ਹਰਜੋਤ ਸਿੰਘ ਜੀ 5 ਰਿਕਮੈਂਡੇਸ਼ਨ ਜਿਹੜੀਆਂ ਉਹ ਦਿੱਤੀਆਂ, ਇਹ ਬੜੀਆਂ ਅਹਿਮ ਨੇ। ਕਹਿੰਦੇ ਵੀ ਲਾ ਐਨਫੋਰਸਮੈਂਟ ਤੇ ਪੋਲੀਟੀਸ਼ੀਅਨਸ ਤੇ ਜਿਹੜੇ ਸਿਵਲ ਸੁਸਾਇਟੀ ਗਰੁੱਪਸ ਆ, ਉਹਨਾਂ ਨੂੰ ਇਹ ਜਿਹੜੀਆਂ US ਬੇਸਡ ਹਿੰਦੂ ਨੈਸ਼ਨਲ ਗਰੁੱਪਸ ਆ, ਇਹਨਾਂ ਦੇ ਨਾਲ ਆਪਣੇ ਜਿਹੜੇ ਵੀ ਕੋਈ ਪਾਰਟਨਰਸ਼ਿਪ ਆ, ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਬੇਰੀ ਵਾਲਾ ਜੈਫ ਰੋਜ਼ਨ ਤੇ ਬਾਕੀ ਦੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਨਾ, ਜਿਹੜਾ ਇਹ ਰਿਪੋਰਟ ਨੂੰ ਉਹਨਾਂ ਦੇ ਮੂਹਰੇ ਪੇਸ਼ ਕਰੋ, ਉਹਨਾਂ ਨੂੰ ਉਹ ਦਿਖਾਓ ਵੀ ਇਹ ਗਰੁੱਪ ਕਿਹੜਾ ਆ ਤੇ ਤੁਹਾਨੂੰ ਇਹ ਕੀ ਸਿਖਾ ਰਿਹਾ ਤੇ ਤੁਹਾਡੇ ਜ਼ਰੀਏ ਕੀ ਪ੍ਰਮੋਟ ਕਰ ਰਿਹਾ ਤੇ ਅਮਰੀਕਾ ਦੇ ਲਈ ਕਿਉਂ ਖਤਰਾ ਆ ਜੀ। ਸੋ ਰਟਗਰਜ਼ ਯੂਨੀਵਰਸਿਟੀ ਜਿਹੜੀ ਅਮਰੀਕਾ ਦੀ ਟੌਪ ਨੌਚ ਯੂਨੀਵਰਸਿਟੀ ਆ, ਸਟੇਟ ਯੂਨੀਵਰਸਿਟੀ, ਉਹਨਾਂ ਦੀ ਜਿਹੜੀ ਰਿਪੋਰਟ ਆ, ਕਹਿੰਦੇ ਵੀ ਜਿਹੜੇ ਲਾ ਐਨਫੋਰਸਮੈਂਟ ਤੇ ਪੋਲੀਟੀਸ਼ੀਅਨ ਤੇ ਸਿਵਲ ਸੁਸਾਇਟੀ ਗਰੁੱਪ ਆ, ਉਹਨਾਂ ਨੂੰ ਇਹਨਾਂ ਆਰਗੇਨਾਈਜੇਸ਼ਨਾਂ ਨਾਲ ਕਿਸੇ ਤਰ੍ਹਾਂ ਦੀ ਪਾਰਟਨਰਸ਼ਿਪ ਨਹੀਂ ਕਰਨੀ ਚਾਹੀਦੀ। ਬਲਕਿ ਪਿਛਲੇ ਸਮੇਂ 'ਚ ਦੇਖਿਆ ਕੀ ਆ ਵੀ ਇਹੀ ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਹਿਨਾ ਵਰਗੇ ਇਕੱਠੇ ਹੋ ਕੇ ਪੁਲਿਸ ਦੇ ਜਿਹੜੇ ਚੀਫ ਸੀਗੇ, ਉਹਨਾਂ ਨੂੰ ਇੱਥੇ ਦੇ ਲੋਕਲ ਡਿਸਟ੍ਰਿਕਟ ਅਟਾਰਨੀ ਜਿਹੜੇ ਆ, ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਟ੍ਰੇਨਿੰਗ ਸਿੱਖਾਂ ਦੇ ਉਲਟ ਦੇਤੀ ਵੀ ਦੇਖੋ ਜੀ ਇਹ ਟੈਰਰਿਜ਼ਮ ਫੈਲਾਉਂਦੇ ਆ, ਇਹ ਖਾਲਿਸਤਾਨੀ ਆ। ਜਦ ਕਿ ਹੋਣੀ ਤਾਂ ਇਹਨਾਂ ਆਰਗੇਨਾਈਜੇਸ਼ਨ ਦੇ ਉਲਟ ਚਾਹੀਦੀ ਸੀ। ਸਾਡੀਆਂ ਜਥੇਬੰਦੀਆਂ ਸੁੱਤੀਆਂ ਰਹੀਆਂ। ਹੁਣ ਇਸ ਰਿਪੋਰਟ ਤੋਂ ਹੀ ਇਹ ਸਾਡੀਆਂ ਜਥੇਬੰਦੀਆਂ ਜਾਗ ਜਾਣ। ਇੱਕ ਜ਼ਰੂਰ ਮੈਂ ਹਜੇ 5 ਪੁਆਇੰਟ ਉਹ ਵੀ ਡਿਸਕਸ ਕਰਦੇ, ਬੇਨਤੀ ਬਾਰ-ਬਾਰ ਕਰ ਰਿਹਾ ਵੀ ਖਾਸ ਕਰਕੇ ਜਿਹੜੇ ਨਿਊਯਾਰਕ
ਨਿਊ ਜਰਸੀ ਟਰਾਈ ਸਟੇਟ ਦੀਆਂ ਸੰਗਤਾਂ ਆ, ਜਦੋਂ ਇਹ ਸੈਮੀਨਾਰ ਹੋਣਾ ਪਲੀਜ਼ ਸੈਮੀਨਾਰ ਨੂੰ ਅਟੈਂਡ ਕਰੋ। ਜੇ ਕੋਈ ਆਪਣਾ ਭੈਣ ਭਰਾ ਜਾ ਰਿਹਾ ਸਾਨੂੰ ਕਾਲ ਜ਼ਰੂਰ ਕਰਿਓ, ਕਿਉਂਕਿ ਅਸੀਂ ਕੁਝ ਇਨਫੋਰਮੇਸ਼ਨ ਲੈਣੀ ਆ। 408 272 5200 ਤੇ ਚਾਹੇ ਬਾਅਦ ਦੇ ਵਿੱਚ ਕਾਲ ਕਰ ਦਿਓ ਤੇ ਭਈ ਅਸੀਂ ਜਾ ਰਹੇ ਹਾਂ, ਤੇ ਜਿਹੜੇ ਜਾਊਗੇ ਵੀ ਉਹ ਸਾਨੂੰ ਦੱਸਿਓ ਵੀ ਅਸੀਂ ਉੱਥੇ ਗਏ ਸੀ। ਸੋ ਪਹਿਲਾ ਮੇਨ ਪੁਆਇੰਟ ਇਹ ਦੱਸਿਆ ਗਿਆ ਆ ਇਸ ਯੂਨੀਵਰਸਿਟੀ ਦੀ ਰਿਸਰਚ ਤੋਂ ਬਾਅਦ ਵੀ ਇਹਨਾਂ ਆਰਗੇਨਾਈਜੇਸ਼ਨਾਂ ਤੋਂ ਪੋਲੀਟੀਸ਼ੀਅਨਾਂ ਨੂੰ ਪਰੇ ਹਟ ਜਾਣਾ ਚਾਹੀਦਾ। ਪਰ ਪੋਲੀਟੀਸ਼ੀਅਨ ਤਾਂ ਇਕੱਠੇ ਆ, ਹੁਣ ਗਵਰਨਰ ਤੁਹਾਡੇ ਸਾਹਮਣੇ ਹੀ ਆ ਕਿ ਕਿਸ ਤਰ੍ਹਾਂ ਉਹਨੇ SB 8 ਲੱਖ 509 ਬਿੱਲ ਨੂੰ ਡਾਲਰ ਵੀਟੋ ਹਰਜੋਤ ਕੀਤਾ। ਸਿੰਘ ਜੀ ਅੰਦਰੂਨੀ ਗੱਲ ਆ। 8 ਲੱਖ ਡਾਲਰ ਆਪਣੇ ਪ੍ਰੈਜ਼ੀਡੈਂਸ਼ੀਅਲ ਮੈਨੂੰ ਲੱਗਦਾ ਕੈਂਪੇਨ ਦੇ ਲਈ ਹੋਣੇ, ਨਹੀਂ ਪਤਾ ਵੀ ਕਿਹੜੇ ਕੈਂਪੇਨ ਲਈ ਜਾਂ ਕਿੱਦਾਂ ਜਿਹੜਾ ਉਹ ਲਿਆ ਆ। SB 509 ਦਾ ਮੁੱਲ ਵੀਟੋ ਦਾ 8 ਲੱਖ ਡਾਲਰ ਪਿਆ ਆ। ਇਹ ਇੰਟਰਨਲ ਖਬਰਾਂ ਤੋਂ ਪਤਾ ਲੱਗ ਰਿਹਾ ਹੈ ਜੀ। ਜੀ, ਤੇ ਸੈਕੰਡ ਉਹਨਾਂ ਨੇ ਇਹ ਦੱਸਿਆ ਆ ਵੀ ਜਿਹੜੀਆਂ ਫੈਡਰਲ ਅਥਾਰਟੀਜ਼ ਆ ਉਹਨਾਂ ਉਹ ਮੇਕ ਸ਼ੋਰ ਕਰਨ ਕਿ USA ਦੇ ਵਿੱਚ ਜਿਹੜੇ ਇਦਾਂ ਦੇ ਗਰੁੱਪ ਆ, ਜਿਹੜੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਹੈਗੀਆਂ ਇੰਡੀਆ ਦੀਆਂ, RSS ਦੀਆਂ, ਸੈਂਕਸ਼ਨ ਲੱਗਣ, ਰਾਸ਼ਟਰੀ ਸਵੈਮਿੰਗ ਸੇਵਕ ਸੰਘ ਦੀਆਂ RSS ਜਾਂ ਉਹਨਾਂ ਦੇ ਐਫੀਲੀਏਟ ਆਰਗੇਨਾਈਜੇਸ਼ਨ ਦੀਆਂ, ਵੀ ਉਹ ਰਜਿਸਟਰ ਤਾਂ ਨਹੀਂ ਕਿਤੇ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ। ਜੇ ਨਹੀਂ ਹੈਗੀਆਂ ਉਹ ਰਜਿਸਟਰ ਹੋਣ। ਜਿਹੜਾ ਫਰੀਮੌਂਟ ਗੁਰਦੁਆਰਾ ਸਾਹਿਬ ਵਾਲਿਆਂ ਨੇ ਚਿੱਠੀ ਲਿਖੀ ਹੈ ਜਸਟਿਸ ਡਿਪਾਰਟਮੈਂਟ ਨੂੰ ਕਿ ਦੇਖੋ ਇਹ ਆਰਗੇਨਾਈਜੇਸ਼ਨ ਤਾਂ ਆਹ ਕੰਮ ਕਰ ਰਹੀ ਆ, ਉੱਥੇ ਇੰਡੀਆ ਦੀ ਜਿਹੜੀ ਸਰਕਾਰ ਦੇ ਨਾਲ ਜਾਂ ਇੰਡੀਆ ਦੀ ਉਹ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਨਾਲ ਰਲ ਕੇ ਵੀ ਕਿਉਂ ਨਹੀਂ ਇਹ ਰਜਿਸਟਰ ਹੈਗੀ, ਇਹਦੇ ਬਾਰੇ ਸਾਨੂੰ ਡਿਟੇਲ ਚ ਦੱਸੋ ਜੀ। ਜੀ, US ਸਰਕਾਰ ਕਹਿੰਦੇ ਵੀ ਇਹਨਾਂ ਗਰੁੱਪਾਂ ਦੇ ਉੱਤੇ ਸੈਂਕਸ਼ਨ ਲਾਵੇ, ਇਹਨਾਂ ਨੂੰ US ਦੇ ਵਿੱਚ ਆਉਣ ਤੇ ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਦੀ ਐਂਟਰੀ ਦੇ ਉੱਤੇ ਉਹਨਾਂ ਨੂੰ ਰਿਫਿਊਜ਼ ਕਰੇ, ਤੇ ਮਟੀਰੀਅਲ ਸਪੋਰਟ ਐਂਟੀ ਮਾਈਨੋਰਿਟੀ ਵਾਇਲੈਂਸ ਜਿਹੜੀ ਇੰਡੀਆ ਦੇ ਵਿੱਚ ਚੱਲ ਰਹੀ ਆ ਉਹਦੇ ਲਈ ਮਟੀਰੀਅਲ ਸਪੋਰਟ ਜਿਹੜੀ ਇਹ ਕਰਦੇ, ਇਹਨਾਂ ਸਾਰਿਆਂ ਨੂੰ ਜਿਹੜਾ ਇੱਥੇ ਜਿਹੜਾ ਉਹ ਰੋਕਿਆ ਜਾਵੇ। US ਬੇਸਡ ਹਿੰਦੂ ਨੈਸ਼ਨਲ ਗਰੁੱਪ ਜਿਹੜੇ ਕਿ ਰਜਿਸਟਰਡ ਹੋਏ ਆ ਚੈਰਿਟੀਜ਼ ਦੇ ਨਾਂ ਦੇ ਅੰਡਰ, ਉਹ ਫੁੱਲੀ ਟਰਾਂਸਪੇਰੈਂਟ ਹੋਣ, ਫਾਈਨੈਂਸ਼ੀਅਲ ਲਿੰਕ ਜਿਹੜੇ ਉਹ ਦੱਸਣ। ਜਿੱਦਾਂ ਆਪਾਂ ਪਿਛਲੇ ਵੀਕ ਦੇ ਵਿੱਚ ਵੀ ਦੱਸਿਆ ਸੀਗਾ ਵੀ ਭਾਰਤ ਦੀ ਜਿਹੜੀ ਅੰਬੈਸੀ ਹੈ ਇੱਥੇ DC 'ਚ, ਉਹਨੇ ਮੰਨਿਆ ਵੀ HAF ਦੇ ਨਾਲ ਉਹਨਾਂ ਦੇ ਲਿੰਕ ਹੀ ਬਹੁਤ ਜਿਹੜੇ ਉਹ ਗੂੜੇ ਆ, ਫਿਡਿਊਸ਼ਰੀ ਜਿਹੜੇ ਉਹ ਲਿੰਕ ਨੇ, ਯਾਨੀ ਕਿ ਫਾਈਨੈਂਸ਼ੀਅਲ ਤੌਰ ਦੇ ਉੱਤੇ ਆ। ਤੇ ਉਹ ਜੇ ਫਿਡਿਊਸ਼ਰੀ ਲਿੰਕ ਹੈ ਤਾਂ ਮਤਲਬ ਵੀ ਉਹ ਫਾਰਾ ਦੇ ਅੰਡਰ ਆਉਣੇ ਚਾਹੀਦੇ ਆ, ਪਰ ਉਹ ਆਪਣੇ ਆਪ ਨੂੰ ਬਚਾਈ ਜਾਂਦੇ ਆ। ਲੋਕਾਂ ਨੂੰ ਕੋਈ ਫਰਕ ਹੀ ਜਿਹੜਾ ਉਹ ਨਹੀਂ ਜਿਹੜਾ ਉਹ ਪੈਂਦਾ। ਤੇ ਕਹਿੰਦੇ ਵੀ ਖਾਸ ਕਰਕੇ ਉਹਨਾਂ ਜਿਹੜੀਆਂ ਗਰੁੱਪਸ ਆ ਜਿਹੜੇ HAF ਤੇ ਕੋਨਾ ਤੇ ਹੋਰ ਜਿਹੜੇ ਆਪਾਂ ਨਾਂ ਦੱਸੇ ਸੀ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਆ ਵੀ ਉਹਨਾਂ ਨੂੰ ਫੋਰਨ ਸਰਕਾਰਾਂ ਦੇ ਨਾਲ ਟਾਈਜ਼ ਦੇ ਲਈ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ ਆ ਵੀ ਇਹ ਜਿਹੜੀ ਇੱਥੋਂ ਮਟੀਰੀਅਲ ਸਪੋਰਟ ਤੋਂ ਨਹੀਂ, ਬਾਹਰ ਉਧਰਲੇ ਪਾਸੇ ਜਿਹੜੀ ਉਹ ਕਰ ਰਹੇ, ਜਿਹੜੀ ਉੱਥੇ ਐਂਟੀ ਮਾਈਨੋਰਿਟੀ ਵਾਇਲੈਂਸ ਦੇ ਵਿੱਚ ਵਰਤੀ ਜਿਹੜੀ ਉਹ ਜਾ ਰਹੀ ਆ। ਫੈਡਰਲ ਅਥਾਰਟੀਜ਼ ਕਹਿੰਦੇ ਵੀ ਉਹਨਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਹੈ, ਪੱਕਿਆਂ ਕਰਨਾ ਚਾਹੀਦਾ ਆ ਵੀ ਇਹ ਜਿਹੜੇ US ਦੇ ਵਿੱਚ ਇਹ ਗਰੁੱਪ RSS ਵਰਗੇ ਜਾਂ ਜਿੱਦਾਂ ਤੁਸੀਂ ਦੱਸਿਆ ਵੀ ਇਹ ਫਾਰਾ ਦੇ ਅੰਡਰ ਜਿਹੜੇ ਆਉਣ, ਫੋਰਨਸ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਅੰਡਰ ਵਿੱਚ ਹੀ HAF ਵਿੱਚ ਹੀ ਕੋਨਾ ਤੇ ਹੋਰ ਜਿਹੜੇ ਉਹਨਾਂ ਨੇ ਆਪਣੇ ਮੰਦਰਾਂ ਦੀ ਇੱਕ ਐਗਜ਼ੈਕਟਿਵ ਜਿਹੜੀ ਇੱਕ ਕਮੇਟੀ ਬਣਾਈ ਹੋਈ ਆ, ਉਦਾਂ ਦੇ ਉਹ ਜਿਹੜੇ ਸਾਰੇ। ਤੇ ਯੂਨੀਵਰਸਿਟੀ ਐਡਮਿਨਿਸਟ੍ਰੇਟਰਸ ਕਹਿੰਦੇ ਵੀ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਆਪਣੇ ਆਪ ਨੂੰ ਵੀ ਹਿੰਦੂਤਵਾ ਇਨਸਪਾਇਰਡ ਡਿਸਕ੍ਰਿਮੀਨੇਸ਼ਨ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਉੱਤੇ ਉਹ ਅਸਰ ਪਾ ਰਹੀ ਆ, ਤੇ ਉਹ ਆਪਣੇ ਜਿਹੜੇ ਪ੍ਰੋਫੈਸਰ ਸਟਾਫ ਜੋ ਇਸ ਚੀਜ਼ ਦੇ ਉਲਟ ਬੋਲਦੇ ਨੇ, ਜੋ ਸਿਵਲ ਗੱਲ ਕਰਦੇ ਆ, ਸਿਵਲ ਸੁਸਾਇਟੀ ਦੀ ਗੱਲ ਕਰਦੇ ਆ, ਸਿਵਲ ਜਿਹੜੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਆ, ਬਰਾਬਰਤਾ ਦੀ ਜਿਹੜੀ ਉਹ ਗੱਲ ਕਰਦੇ ਵੀ ਉਹਨਾਂ ਨੂੰ, ਉਹ ਸਟਾਫ ਨੂੰ, ਉਹਨਾਂ ਪ੍ਰੋਫੈਸਰਸ ਨੂੰ ਉਹ ਜਿਹੜਾ ਉਹ ਬਚਾਵੇ ਤੇ ਇਦਾਂ ਦਿਆਂ ਨੂੰ ਜਿਹੜਾ ਉਹ ਬਾਹਰ ਜਿਹੜਾ ਉਹ ਕੱਢਿਆ ਜਾਣਾ ਚਾਹੀਦਾ ਜਿਹੜੇ ਹਿੰਦੂ ਨੈਸ਼ਨਲਿਸਟ ਅਗਰੈਸ਼ਨ ਜਿਹੜੀਆਂ ਉਹ ਕਰ ਰਹੇ ਆ। ਸੋ 5 ਰਿਕਮੈਂਡੇਸ਼ਨਸ ਇਸ ਰਟਗਰ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਉਹ ਇਹ ਆਈਆਂ ਨੇ, ਤੇ ਇੱਕ ਵਾਰੀ ਫਿਰ ਲਿੰਕ ਜਿਹੜਾ ਉਹ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੋਅ ਕਰ ਰਹੇ ਆ ਵੀ ਜਿਹੜਾ ਰਟਗਰ ਲਾ ਸਕੂਲ ਆ ਉੱਥੇ ਜਿਹੜਾ 27 ਅਕਤੂਬਰ ਨੂੰ ਇਹ ਹੋਣ ਜਾ ਰਿਹਾ ਆ, ਇਵੈਂਟ ਹੋਣ ਜਾ ਰਿਹਾ ਵੀ ਜੇ ਕਿਸੇ ਨੇ ਉਹਦੇ ਲਈ ਰਜਿਸਟਰ ਕਰਨਾ ਆ ਤਾਂ ਐਟਲੀਸਟ ਜਿਹੜਾ ਉਹ ਰਜਿਸਟਰ ਕਰੇ ਤੇ ਉਹ ਦੇਖੇ ਵੀ ਕਿਸ ਤਰੀਕੇ ਦੇ ਨਾਲ ਇਸ ਜਿਹੜੇ ਆ ਉਹਦੇ ਵਿੱਚ ਲੈਕਚਰ ਦੇ ਵਿੱਚ, ਇਸ ਸੈਮੀਨਾਰ ਦੇ ਵਿੱਚ ਉਹ ਹਿੱਸਾ ਜਿਹੜਾ ਉਹ ਲੈ ਸਕਣ। ਸੋ ਜਿਹੜਾ ਇਹਦਾ ਐਡਰੈਸ ਮੈਂ ਉਦਾਂ ਦੱਸ ਦਵਾਂ, ਰਟਗਰਸ ਯੂਨੀਵਰਸਿਟੀ, ਆਰਚੀਬਾਲਡ ਐਸ ਅਲੈਗਜ਼ੈਂਡਰ ਲਾਇਬ੍ਰੇਰੀ, 169 ਕਾਲਜ ਐਵੀਨਿਊ, ਪੇਨ ਰੂਮ, ਨਿਊ ਬਰਨਜ਼ਵਿਕ, ਨਿਊ ਜਰਸੀ। ਇੱਥੇ ਜਿਹੜਾ ਇਹ ਹੋਣਾ ਹੈ, ਇਹ ਫ੍ਰੀ ਇਵੈਂਟਾਂ ਨਾਲੇ ਜਿਹੜਾ ਉਹ ਤੁਸੀਂ ਦੇਖੋ, ਤੇ ਜਿਨ੍ਹਾਂ ਨੇ ਨਿਆਣੇ ਉੱਥੇ ਪੜ੍ਹਦੇ ਆ ਉਹ, ਤੇ ਜਿਹੜੇ ਆਪ ਉੱਥੇ ਰਹਿੰਦੇ ਆ ਉਹ ਜ਼ਰੂਰ ਇਸ ਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰੋ ਜੀ। ਸੋ ਬਿਲਕੁਲ ਆਪਾਂ ਲਿੰਕ ਵੀ ਪਾ ਦਾਂਗੇ ਜਿਹੜੀ ਉਹਨਾਂ ਨੇ ਰਿਪੋਰਟ ਛਾਪੀ ਹੈਗੀ ਆ ਹਿੰਦੂਤਵਾ ਦੇ ਉੱਤੇ। ਹੁਣ ਇਹ ਤੁਸੀਂ ਸੋਚ ਲਓ, ਇਹ ਜਿਹੜੀ ਰਿਪੋਰਟ ਆ ਨਾ ਤਾਂ ਕਿਸੇ ਸਿੱਖ ਨੇ ਛਾਪੀ ਆ, ਨਾ ਕਿਸੇ ਕ੍ਰਿਸਚੀਅਨ ਨੇ ਛਾਪੀ ਆ,
ਨਾ ਕਿਸੇ ਮੁਸਲਮਾਨ ਨੇ ਛਾਪੀ ਤੇ ਨਾ ਹੀ ਕਿਸੇ ਖਾਲਿਸਤਾਨੀ ਨੇ ਛਾਪੀ ਆ, ਇਹ ਯੂਨੀਵਰਸਿਟੀ ਨੇ ਛਾਪੀ ਆ। ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਵੀ ਯਾਰ ਵੀ ਤੁਸੀਂ ਮਿਨੋਰਟੀ ਦੇ ਘਰ ਢਾ ਰਹੇ ਆ ਇੰਡੀਆ 'ਚ, ਤੇ ਬਲਡੋਜ਼ਰ ਜਿਹੜਾ ਆ ਤੁਸੀਂ ਦਿਖਾ ਰਹੇ ਆ ਅਮਰੀਕਾ ਦੀਆਂ ਸਟੇਟਾਂ ਦੇ ਉੱਤੇ, ਤੇ ਤੁਸੀਂ ਕਹਿ ਰਹੇ ਉਹਨਾਂ ਨੂੰ ਜਿਨ੍ਹਾਂ ਦੇ ਬੰਦੇ ਇੱਥੇ ਮਾਰ ਰਹੇ ਸ਼ਰੇਆਮ, ਉੱਥੇ ਦੇ ਗੈਂਗਸਟਰ ਆ ਕੇ ਜੋ ਗਵਰਨਮੈਂਟ ਦੇ ਬੰਦੇ ਆ, ਉਹਨਾਂ ਨੂੰ ਕਹਿ ਰਹੇ ਵੀ ਇਹ ਅੱਤਵਾਦੀ ਹੈਗੇ ਆ। ਸੋ ਆਪਾਂ ਸਾਰੇ ਸੁਚੇਤ ਹੋਈਏ। ਇਹ ਸਾਨੂੰ ਜਿਹੜੀਆਂ ਇਦਾਂ ਦੀਆਂ ਖਬਰਾਂ, ਜਿਹੜਾ ਚਾਹੇ ਕੋਈ ਵੀ ਮੀਡੀਆ ਹੈ ਨਾ, ਉਹਨਾਂ ਨੂੰ ਇਹ ਵੀ ਖਬਰਾਂ ਕਰਨੀਆਂ ਚਾਹੀਦੀਆਂ, ਨਾ ਕਿ ਵੀ ਜਿਹੜੀਆਂ ਮੇਲੇ ਕਬੱਡੀਆਂ ਉਹ ਸਾਰੇ ਚੱਲਦੇ ਹੀ ਹੈਗੇ ਆ। ਜੇ ਤੁਸੀਂ ਸੱਚੀ ਗੱਲ ਨਹੀਂ ਨਾ ਕਰਨੀ, ਨਾ ਜੇ ਤੁਸੀਂ ਸੱਚੀ ਗੱਲ ਸੁਣਨੀ ਆ, ਫੇਰ ਉਹਦਾ ਕੋਈ ਫਾਇਦਾ ਨਹੀਂ ਹੈ। ਫੇਰ ਤੁਹਾਡੇ ਨਾਲ ਧੱਕਾ ਹੀ ਹੋਣਾ ਆ, ਤੁਹਾਡੇ ਸਾਹਮਣੇ ਆ ਹੁਣ। ਜੇ 6 ਮਿਲੀਅਨ ਲੋਕ ਪ੍ਰੋਟੈਸਟ ਕਰਦੇ ਆ ਤੇ ਤੁਹਾਡਾ ਇੱਕ ਵੀ ਨਹੀਂ ਬੰਦਾ ਉੱਥੇ ਜਾਂਦਾ ਪ੍ਰੋਟੈਸਟ ਦੇ ਵਿੱਚ, ਤੇ ਤੁਹਾਡਾ ਕੌਣ ਸਾਥ ਦੇਊਗਾ? ਠੀਕ ਹੈ ਕਿ ਨਹੀਂ? ਮੈਂ ਇਹ ਨਹੀਂ ਕਹਿੰਦਾ ਵੀ ਉਹ ਜਿਹੜੇ ਪ੍ਰੋਟੈਸਟਰ ਸਹੀ ਹੈਗੇ ਆ ਜਾਂ ਗਲਤ ਆ, ਪਰ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਹੱਕ ਹੈਗਾ ਪ੍ਰੋਟੈਸਟ ਕਰਨ ਦਾ, ਚਾਹੇ ਉਹ ਕਿਸੇ ਦੇ ਹੱਕ ਵਿੱਚ ਆ, ਚਾਹੇ ਕਿਸੇ ਦੇ ਅਗੇਂਸਟ ਵਿੱਚ ਹੈਗਾ। ਸੋ ਪਲੀਜ਼ ਇਸ ਸੈਮੀਨਾਰ ਨੂੰ ਜਿੰਨੇ ਵੀ ਟਰਾਈ ਸਟੇਟ ਦੀਆਂ ਜਿਹੜੀਆਂ ਸੰਗਤਾਂ ਸੁਣ ਰਹੀਆਂ, ਜੇ ਸਾਨੂੰ ਅਟੈਂਡ ਕਰ ਸਕਦੀਆਂ ਅਟੈਂਡ ਕਰੋ, ਤੇ ਜੇ ਕੋਈ ਅਟੈਂਡ ਕਰਨ ਜਾ ਰਿਹਾ ਤੇ ਉਹ ਸਾਨੂੰ ਕਾਲ ਕਰਕੇ ਬਾਅਦ ਚ ਦੱਸਿਓ, ਕਿਉਂਕਿ ਅਸੀਂ ਕੁਝ ਇਨਫੋਰਮੇਸ਼ਨ ਲੈਣੀ ਹੈ 408 272 5200 ਦੇ ਉੱਤੇ। ਤੇ ਇਹ ਰਿਪੋਰਟ ਪੜ੍ਹਿਓ ਜ਼ਰੂਰ। ਫੇਰ ਜਿਹੜਾ ਹੈ ਨਾ ਫੇਸਬੁੱਕ ਦੇ ਉੱਤੇ, YouTube ਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਕਮੈਂਟ ਆ ਉਹ ਪਾਇਓ। ਬਹੁਤ ਹੀ ਵਧੀਆ ਰਿਪੋਰਟ ਆ। ਯੂਨੀਵਰਸਿਟੀ ਦੇ ਟੌਪ ਨੌਚ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰਸ ਆ, ਉਹਨਾਂ ਨੇ ਪੂਰੀ ਰਿਸਰਚ ਕਰਕੇ ਵੱਖ-ਵੱਖ ਇਹਨਾਂ ਆਰਗੇਨਾਈਜੇਸ਼ਨਸ ਦੀ ਵੀ ਕਿਸ ਤਰ੍ਹਾਂ ਇਹ ਜਿਹੜੀ ਹੇਟ ਫੈਲਾ ਰਹੇ ਹੈਗੇ ਆ, ਉਹ ਰਿਪੋਰਟ ਛਾਪੀ ਹੈਗੀ ਆ। ਤੇ ਉਹ ਹੁਣ ਤੁਸੀਂ ਦੇਖ ਲਓ ਵੀ ਕਿੱਦਾਂ ਇਹ ਚੀਕੇ ਪਏ ਹੈਗੇ ਆ। ਜਿੱਥੇ ਵੀ ਕਿਤੇ ਕੋਈ ਮਾੜੀ ਜਿਹੀ ਗੱਲ ਹੁੰਦੀ ਆ, ਉੱਥੇ ਇਹ ਕਹਿ ਦਿੰਦੇ ਵੀ ਹਿੰਦੂਆਂ ਦੇ ਉਲਟ ਆ। ਜਿਹੜਾ ਕੋਈ ਇਹ ਕਹਿੰਦਾ ਨਾ ਵੀ ਇਹ ਹਿੰਦੂਆਂ ਦੇ ਉਲਟ ਆ ਜਾਂ ਸਿੱਖ ਹਿੰਦੂਆਂ ਦੇ ਉਲਟ ਆ, ਮੈਂ ਕਹਿੰਦਾ ਅੱਜ ਤਾਂ ਕੱਲ ਨਾ ਇੱਥੇ ਸਾਡੇ ਮੈਂ ਏਰੀਏ 'ਚ ਆ, ਸੈਨੋ ਦੇ ਗੁਰਦੁਆਰਾ ਸਾਹਿਬ ਜਾ ਕੇ ਦੇਖਿਓ, 50% ਉੱਥੇ ਹਿੰਦੂ ਦੀਵਾਲੀ ਮਨਾਉਣ ਆਏ ਹੋਣੇ ਆ, ਮੋਰ ਦੈਨ 50%। ਜਾ ਕੇ ਦੇਖੋ, ਕਿਤੇ ਕੋਈ ਇਦਾਂ ਦੀ ਗੱਲ ਨਹੀਂ ਹੈ। ਤੁਸੀਂ ਕਿਤੇ ਮਾੜੀ ਜਿਹੀ ਗੱਲ ਹੁੰਦੀ ਆ, ਝੱਟ ਬਦਨਾਮ ਕਰ ਦਿੰਦੇ, ਦੇਖੋ ਜੀ ਸਿੱਖਾਂ ਨੇ ਮੰਦਿਰ ਤੇ ਆਹ ਲਿਖਤਾ, ਉਹ ਲਿਖਤਾ, ਕਿਤੇ ਪ੍ਰੂਵ ਨਹੀਂ ਹੋਇਆ। ਜਿੱਥੇ ਆਸਟ੍ਰੇਲੀਆ 'ਚ ਹੋਇਆ ਉੱਥੇ ਫੜੇ ਉਹੀ ਗਏ ਜਿਹੜੇ ਆਪ ਲਿਖ ਰਹੇ ਸੀਗੇ। ਸੋ ਇਹ ਆਰਗੇਨਾਈਜੇਸ਼ਨਾਂ ਨੂੰ ਐਕਸਪੋਜ਼ ਕਰੋ, ਆਪਣੇ ਬੱਚਿਆਂ ਨੂੰ ਪੋਲੀਟੀਕਲੀ ਇਨਵੋਲਵ ਕਰੋ। ਕਿਸੇ ਗੁਰੂ ਘਰ, ਕਿਸੇ ਗੁਰੂ ਘਰਾਂ ਦੀਆਂ ਕਮੇਟੀਆਂ ਵੱਲ ਨਾ ਦੇਖੋ, ਉਹ ਜਿੰਨਾ ਕੁ ਕੰਮ ਕਰਦੇ ਆ ਉਹ ਕਰੀ ਜਾਂਦੇ ਆ, ਤੇ ਆਪਾਂ ਤਾਂ ਬੇਨਤੀ ਕਰ ਸਕਦੇ ਉਹਨਾਂ ਨੂੰ ਵੱਧ ਤੋਂ ਵੱਧ ਪਾਰਟਿਸਿਪੇਟ ਕਰਨਾ ਚਾਹੀਦਾ ਇੰਡੀਵਿਜੂਅਲ ਲੈਵਲ ਤੇ। ਤੁਸੀਂ ਇਹ ਸੋਚੋ ਵੀ ਮੈਂ ਕੀ ਕਰ ਰਿਹਾ, ਮੇਰਾ ਪਰਿਵਾਰ ਕੀ ਕਰ ਰਿਹਾ, ਜਾਂ ਮੇਰੇ ਨਿਆਣੇ ਕੀ ਕਰ ਰਹੇ ਆ। ਠੀਕ ਆ? ਜੀ। ਜੇ ਕੋਈ ਪੋਲੀਟੀਕਲੀ ਇਨਵੋਲਵ ਹੋਣਾ ਚਾਹੁੰਦਾ, ਉਹਨੂੰ ਪੋਲੀਟੀਕਲੀ ਇਨਵੋਲਵ ਹੋਵੋ। ਜਿੱਥੇ ਕਿਸੇ ਨੂੰ ਟੀਚ ਕਰਨਾ, ਦੱਸਣਾ ਵੀ ਭਈ ਆਹ ਆ ਆਰਗੇਨਾਈਜੇਸ਼ਨਸ, ਆਹ ਸਾਨੂੰ ਬਦਨਾਮ ਕਰ ਰਹੀਆਂ ਹੈਗੀਆਂ, ਅਸੀਂ 100 ਸਾਲ ਤੋਂ ਵੱਧ ਅਮਰੀਕਾ 'ਚ ਰਹਿ ਰਹੇ ਆ ਤੇ ਸਾਨੂੰ ਹਜੇ ਤੱਕ ਵੀ ਇਹ ਕਈ ਦੱਸੀ ਜਾਂਦੇ ਹੈਗੇ ਆ। ਫਿਰ ਉਹ ਜਦੋਂ ਦੱਸਦੇ ਆ ਵੀ 4 ਮਿਲੀਅਨ ਇੰਡੀਅਨਸ ਆ, ਉਹ ਸਿੱਖਾਂ ਨੂੰ ਵੀ ਵਿੱਚੇ ਕਾਊਂਟ ਕਰ ਲੈਂਦੇ, ਮੁਸਲਮਾਨਾਂ ਨੂੰ ਵੀ, ਕ੍ਰਿਸਚੀਅਨਾਂ ਨੂੰ ਵੀ ਵਿੱਚੇ ਕਾਊਂਟ ਕਰ ਲੈਂਦੇ ਹੈਗੇ ਆ। ਠੀਕ ਆ ਕਿ ਨਹੀਂ? ਸੋ ਇਹ ਜਿਹੜੀ ਰਿਪੋਰਟ ਆ ਬਹੁਤ ਵਧੀਆ ਰਿਪੋਰਟ ਆ, ਬੜੀ ਰਿਸਰਚ ਲੈਵਲ ਦੇ ਉੱਤੇ ਉਹਨੇ ਛਾਪੀ ਆ, ਪੜ੍ਹਨੀ ਹਰ ਇੱਕ ਨੂੰ ਚਾਹੀਦੀ ਹੈਗੀ ਆ। ਲਿੰਕ ਆਪਾਂ ਉਹਦਾ ਪਾ ਦਿੱਤਾ ਆ। ਤੇ ਜਿਹੜਾ ਸੈਮੀਨਾਰ ਹੋਣਾ, ਸਾਰਿਆਂ ਨੂੰ ਬੇਨਤੀ ਹੈਗੀ ਆ ਉਸ ਏਰੀਏ ਦੇ ਜਿਹੜੇ ਸੈਮੀਨਾਰ 'ਚ ਜਾ ਸਕਦੇ ਆ, ਵੱਧ ਤੋਂ ਵੱਧ ਜਾਓ ਤਾਂ ਕਿ ਤੁਹਾਡੀਆਂ ਜਿਹੜੀਆਂ ਅੱਖਾਂ ਖੁੱਲਣ, ਪਤਾ ਲੱਗੇ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਇਹ ਆਰਗੇਨਾਈਜੇਸ਼ਨ ਰਹਿ ਕੇ ਉੱਥੇ ਦਾ ਮਿਨੋਰਟੀਜ਼ ਨੂੰ ਤੰਗ ਕਰਦੇ ਹੀ ਕਰਦੇ ਆ। ਇੰਡੀਆ ਦੀ ਸਰਕਾਰ ਧੱਕਾ ਹੁੰਦਾ ਹੀ ਹੁੰਦਾ, ਤੁਹਾਡੇ ਸਾਹਮਣੇ ਆ। ਇੱਕ ਮੈਂਬਰ ਪਾਰਲੀਮੈਂਟ 4 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਹੋਵੇ ਤੇ 3 ਸਾਲ ਹਜੇ ਵੀ ਜੇਲ੍ਹ 'ਚ ਰੱਖਿਆ ਹੋਵੇ ਐਨਐਸਏ ਲਾ ਕੇ, ਇਹ ਤੋਂ ਵੱਧ ਜਿਹੜਾ ਡੈਮੋਕ੍ਰੇਸੀ ਜਿਹੜੀ ਐਕਸਪੋਜ਼ ਨਹੀਂ ਹੋ ਸਕਦੀ, ਹੋਰ ਕਿੱਥੇ ਹੋਣੀ ਆ। ਪਰ ਤੁਸੀਂ ਕਿੰਨਿਆਂ ਕੁ ਨੂੰ ਦੱਸਿਆ ਇੱਥੇ ਦੇ ਕਾਂਗਰਸਮੈਨਾਂ ਨੂੰ ਜਾਂ ਸੈਨੇਟਰਾਂ ਨੂੰ? ਸੋ ਸਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਪੈਣਾ ਆ। ਪੰਜਾਬੀ ਰੇਡੀਓ ਯੂਐਸਏ ਦਾ ਮਕਸਦ ਇੱਕੋ ਇੱਕ ਆ ਵੀ ਆਪਾਂ ਤੁਹਾਡੇ ਤੱਕ ਜਿਹੜੇ ਆ ਮੈਸੇਜ ਜਾਂ ਖਬਰ ਉਹ ਪਹੁੰਚਾ ਦੇਣੀ ਆ, ਤੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ।